दर्शकों ब्रेक तो बाद तुहाडा स्वागत है जी। डॉक्टर साहब एंड वाले इशू बारे जानना चाहांगे, पर उस तो पहला आपां चाहांगे कि आपां अपने दर्शकों के जिहड़े फेसबुक मैसेज है वो ले लीए। देखो साडे वीरां भैणां ने बहुत चंगा हुंगारा दिता है। पहले सैगमेंट के उत्ते बहुत सारे कामेंट ने, शेयर्स भी ने जी। भैन जी सिमरजीत कौर लिखते हैं, वी नीड मोर टीवी शोज लाइक दिस सो आवर सिख ब्रदर्स एंड सिस्टर्स कैन अंडरस्टैंड आवर हिस्ट्री एंड फ्यूचर। थैंक यू बोथ फॉर योर सर्विस टू आवर कम्युनिटी। Stop reading newspapers and TV news and Hindi movies that never show the real protests, never show feeling of our people. None of them ever talk about Bapu Sur Singh ji, etc. All misunderstandings will be gone. Very nice. ਭੈਣ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਿਲਕੁਲ ਤੀਰ ਟਿਕਾਣੇ ਤੇ ਮਾਰੇ। ਇਹ ਬਹੁਤ ਸਾਰੇ ਜਿਹੜੇ ਇਹਨਾਂ ਦੇ ਪ੍ਰੋਪੇਗੈਂਡੇ ਦੇ ਘਰਾਂ 'ਚ ਵੀ ਬੈਠੇ, ਕੋਈ ਜ਼ੀ ਟੀਵੀ ਦੇਖ ਰਿਹਾ, ਕੋਈ ਅਲਫਾ ਤੇ ਹੈ, ਕੋਈ PTC ਹੈ, ਸਭ ਝੂਠ ਦਾ ਪ੍ਰੋਪੇਗੈਂਡੇ ਦਾ ਜਿਹੜਾ ਹੈ ਉਹ ਬਿਲਕੁਲ ਸਾਰਾ ਦਿਨ ਇਹ ਚੈਨਲ ਇਹੀ ਕੁਝ ਕਰਦੇ ਨੇ ਜੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਸਾਡੇ ਆਪਣੇ ਹੀ ਭਰਾਵਾਂ ਭੈਣਾਂ ਨੂੰ ਬਹੁਤ ਵਾਰ ਆਪਣੇ ਇਤਿਹਾਸ ਦਾ ਦੂਰ ਦੀ ਗੱਲ ਜੋ ਸਾਹਮਣੇ ਹੋ ਰਿਹਾ ਕਰੰਟ ਹਿਸਟਰੀ ਤਾਂ ਬੀਤੇ ਦੀ ਗੱਲ ਹੈ, ਉਸ ਬਾਰੇ ਵੀ ਉਹ ਗੁੰਮਰਾਹ ਨੇ। ਚੌਧਰੀ ਅਹਿਮਦ ਇਤਫਾਕ ਲਿਖਦੇ ਨੇ, ਡਾਕਟਰ ਸਾਹਿਬ ਬਹੁਤ ਸਾਰੇ ਸਿੰਘ ਭਾਈ ਹਿੰਦੂ ਰਿਲੀਜਨ ਵਿੱਚ ਘੁਲ ਮਿਲ ਜਾਂਦੇ ਨੇ। ਵਾਕਈ ਦੂਣਾ ਧਰਮ ਜਿਤਨੇ ਮਿਲਦੇ ਜੁਲਦੇ ਨੇ, ਮੰਦਰ ਵੀ ਜਾਂਦੇ, ਪੈਸੇ ਵੀ ਦਿੰਦੇ, ਪੰਡਤ ਕੋਲੋਂ ਪੂਜਾ ਵੀ ਕਰਵਾਉਂਦੇ ਨੇ, ਲੇਕਿਨ ਹਿੰਦੂ ਕੋਈ ਨਹੀਂ ਮੈਂ ਗੁਰਦੁਆਰੇ ਜਾਂਦਾ ਦੇਖਿਆ। ਚੌਧਰੀ ਸਾਹਿਬ ਸ਼ੁਕਰੀਆ ਤੁਹਾਡੇ ਕਾਮੈਂਟ ਦੇ ਲਈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਿੰਦੂ ਇਨਫਲੂਐਂਸ ਜੋਤਸ਼ੀ ਮੰਤਰ ਜੰਤਰ ਤੰਤਰ ਦੇ ਰਾਹੀਂ ਹੈ। ਔਰ ਅਸੀਂ ਜਦੋਂ ਸਿੱਖਇਜ਼ਮ ਦੀ ਸੀਜ ਦੀ ਗੱਲ ਕਰਦੇ ਹਾਂ, ਘੇਰਾਬੰਦੀ ਦੀ, ਤੇ ਸਿੱਖਇਜ਼ਮ ਅੰਡਰ ਬ੍ਰਹਿਮਨਿਕਲ ਸੀਜ, ਡਾਕਟਰ ਗੁਰਬਖਸ਼ ਸਿੰਘ ਗਿੱਲ ਦੀ ਇਹ ਕਿਤਾਬ ਵੀ ਹੈ, ਜਿਹਦੇ 'ਚ ਇੱਕ ਬਾਹਰੋਂ ਹੈ ਕਿ ਕਿਵੇਂ ਉਹਨਾਂ ਨੇ ਸਾਨੂੰ ਕੋਲੋਨਾਈਜ਼ ਕੀਤਾ, ਔਰ ਦੂਸਰਾ ਅੰਦਰੋਂ ਹੈ ਜਿਸ ਅੰਦਾਜ਼ ਦੇ ਵਿੱਚ ਹਿੰਦੂ ਤੋਂ ਵੀ ਪ੍ਰੈਕਟਿਸਿਸ ਜਿਹੜੀਆਂ ਨੇ ਉਹ ਵਾੜੀਆਂ ਜਾ ਰਹੀਆਂ ਨੇ। ਪਰ ਇਸ ਨੂੰ ਚੈਲੰਜ ਵੀ ਹੋ ਰਿਹਾ, ਔਰ ਖਾਸ ਤੌਰ ਤੇ ਬਾਹਰ ਡਾਇਸਪੋਰਾ 'ਚ ਸਿੱਖੀ ਬੜੀ ਚਿਜ਼ਲਡ ਫਾਰਮ 'ਚ ਸਾਹਮਣੇ ਆ ਰਹੀ ਹੈ। ਇਹ ਜੋਤਸ਼ੀ ਮੰਤਰ ਜੰਤਰ ਤੰਤਰ ਵਾਲੇ ਜਿਹੜੇ ਨੇ, ਇਹਨਾਂ ਦਾ ਕੰਮ ਜ਼ਰੂਰ ਜਿਹੜਾ ਹੈ ਉਹ ਇਹਨਾਂ ਦੀ ਦੁਕਾਨਦਾਰੀ ਹੈਗੀ ਹੈ, ਉਹ ਅਸੀਂ ਜ਼ਰੂਰ ਸਮੇਂ-ਸਮੇਂ ਇਹ ਆਪਣੇ ਵੀਰਾਂ ਭੈਣਾਂ ਨੂੰ ਬੇਨਤੀ ਵੀ ਕਰਦੇ ਹਾਂ ਕਿ ਭਾਈ ਇਹ ਸਾਰੇ ਤੋਂ ਜਿਹੜਾ ਉਹ ਖਹਿੜਾ ਛਡਾਓ। ਇਸ ਦਾ ਕੋਈ ਅਸੀਂ ਹੁਕਮ 'ਚ ਰਹਿਣ ਵਾਲੇ ਜੀਵ ਹੈ, ਸਤਿਗੁਰੂ ਨੇ ਸਾਨੂੰ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਇਹਨਾਂ ਚੀਜ਼ਾਂ ਦੀ ਕੋਈ ਥਾਂ ਨਹੀਂ। ਤੁਹਾਡਾ ਬਹੁਤ ਸ਼ੁਕਰੀਆ। ਕਸ਼ਮੀਰ ਵਿਰਕ ਲਿਖਦੇ ਨੇ, ਡਾਕਟਰ ਸਾਹਿਬ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜ਼ਿੰਦਾਬਾਦ। ਅਮਨਦੀਪ ਸਿੰਘ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਇਹ ਹਿੰਦ ਦੇ ਜੁੱਤੀ ਚੱਟ ਕਹਿੰਦੇ ਨੇ ਸ਼ਾਂਤੀ ਨੂੰ ਖਤਰਾ ਹੈ, ਤਾਂ ਸਮਝੋ ਇਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ। ਇਹਨਾਂ ਅਮਰੀਕੀ ਸਿਟੀਜ਼ਨਾਂ ਤੇ ਦੇਸ਼ ਧਰੋਹ ਲਾ ਕੇ ਆਪਣੇ ਦਿਮਾਗ ਦਾ ਜਨਾਜ਼ਾ ਕੱਢਿਆ। ਖਾਲਿਸਤਾਨ ਜ਼ਿੰਦਾਬਾਦ। ਜੋ ਜ਼ਾਹਰ ਹੈ ਅਮਰੀਕਨ ਸਿਸਟਮ ਨੂੰ ਕਿਹੜਾ ਨਹੀਂ ਪਤਾ ਵੀ ਉੱਥੇ ਕੀ ਹੋ ਰਿਹਾ ਜਾਂ ਕੀ ਚੱਲ ਰਿਹਾ, ਔਰ ਇਹ ਭਾਵੇਂ ਦੇਸ਼ ਧਰੋਹ ਕਹਿਣ, ਸ਼ਾਂਤੀ ਨੂੰ ਖਤਰਾ ਕਹਿਣ, ਪਤਾ ਹਰ ਇੱਕ ਨੂੰ ਹੈ ਕਿ ਭਾਈ ਇਹ ਸਿੱਖਾਂ ਦੀ ਆਜ਼ਾਦੀ ਤੋਂ, ਔਰ ਜਿਹੜੀ ਅੱਜ ਸਪੋਰਟ ਸਿੱਖਾਂ ਦੇ ਅੰਦਰ ਆਜ਼ਾਦੀ ਲਹਿਰ ਦੀ ਹੈ, ਉਸ ਤੋਂ ਤਰਾਏ ਹੋਏ ਨੇ। ਕੁਲਦੀਪ ਸਿੰਘ ਖੰਮ ਲਿਖਦੇ ਨੇ, ਪ੍ਰਾਊਡ ਔਨ ਫਿਊ ਡਾਕਟਰ ਸਾਹਿਬ। ਰਘਬੀਰ ਸਿੰਘ, ਜੈ ਸਿੰਘ, ਜਸਵਿੰਦਰ ਸਿੰਘ, ਕੁਲਜੀਤ ਸਿੰਘ, ਅਮਰਤ ਸਿੰਘ, ਮੇਜਰ ਸਿੰਘ, ਸਿੰਘ ਸਾਹਿਬ, ਜੁਝਾਰ ਵਿਰਕ, ਇਹਨਾਂ ਸਾਰਿਆਂ ਨੇ ਬਹੁਤ ਚੰਗੇ ਕਾਮੈਂਟ ਕੀਤੇ ਨੇ ਔਰ ਫਤਿਹ ਵੀ ਅਰਜ਼ ਕੀਤੀ ਹੈ। ਵੀਰ ਹਰਜਿੰਦਰ ਸਿੰਘ ਲਿਖਦੇ ਨੇ, ਜਦੋਂ ਤੁਹਾਡੀ ਆਵਾਜ਼ ਇੰਟਰਨੈਸ਼ਨਲ ਪੱਧਰ ਤੇ ਉਠਾਈ ਜਾਣ ਵਾਲੀ ਹੋਵੇ ਤਾਂ ਸਾਨੂੰ ਹਰ ਤਰ੍ਹਾਂ ਨਾਲ ਅੱਗੇ ਆ ਕੇ ਆਪਣੇ ਹੱਕਾਂ ਦੀ ਆਵਾਜ਼ ਉਠਾਉਣੀ ਚਾਹੀਦੀ ਹੈ। ਬਿਨਾਂ ਕਿਸੇ ਡਰ ਪੈ ਸਾਨੂੰ ਅੱਗੇ ਆਉਣਾ ਚਾਹੀਦਾ, ਨਹੀਂ ਤਾਂ ਹਜ਼ਾਰਾਂ ਨੌਜਵਾਨ ਸਿੱਖਾਂ ਦਾ ਡੁੱਲਿਆ ਖੂਨ ਸਾਨੂੰ ਹਮੇਸ਼ਾ ਸਵਾਲ ਕਰਦਾ ਰਹੇਗਾ। ਖਾਲਿਸਤਾਨ ਜ਼ਿੰਦਾਬਾਦ। ਬੜੀ ਪਤੇ ਦੀ ਗੱਲ ਕੀਤੀ ਹੈ। ਵੀਰ ਅਵਤਾਰ ਸਿੰਘ ਪੰਨੂ, ਅਮਰਜੀਤ ਸਿੰਘ, ਸਤਪਾਲ ਸਿੰਘ ਪੁਰੇਵਾਲ, ਇਹਨਾਂ ਸਾਰਿਆਂ ਨੇ ਜਿਹੜਾ ਉਹ ਫਤਿਹ ਵੀ ਬੁਲਾਈ ਹੈ। ਔਰ ਵੀਰ ਅਮਰਜੀਤ ਸਿੰਘ ਨੇ ਲਿਖਿਆ ਕਿ ਮਨਜੀਤ ਜੀਕੇ ਨੇ ਇੱਕ ਵਾਰ ਫਿਰ ਕੇਸਾਧਾਰੀ ਹਿੰਦੂ ਹੋਣ ਦਾ ਸਬੂਤ ਦਿੱਤਾ ਹੈ। ਦਿੱਲੀ ਕਮੇਟੀ ਦਾ ਪ੍ਰਧਾਨ ਹੈ। ਜਦੋਂ ਇੱਕ ਵਾਰ ਹੀ ਆਪਣੇ ਆਪ ਨੂੰ ਐਲਾਨ ਦਿੱਤਾ ਕੇਸਾਧਾਰੀ ਹਿੰਦੂ ਤਾਂ ਫਿਰ ਹੈ ਹੀ ਹੈ ਉਹ। ਵੀਰ ਹਰਮੇਲ ਸਿੰਘ ਲਿਖਦੇ ਨੇ, ਜਦੋਂ ਸਿੱਖ ਆਪਣੀ ਆਜ਼ਾਦੀ ਦੀ ਗੱਲ ਕਰਨ ਤਾਂ ਦੇਸ਼ ਧਰੋਹੀ, ਪਰ ਜੇ RSS ਵਾਲੇ ਸਾਰੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਨ ਤਾਂ ਦੇਸ਼ ਭਗਤੀ। ਸਾਨੂੰ ਸਭ ਨੂੰ ਤਕੜੇ ਹੋ ਕੇ ਰਹਿਣਾ ਚਾਹੀਦਾ ਹੈ। ਇਹ ਕੇਸਾਂ ਕੂਸਾਂ ਦੇ ਡਰਾਵੇ ਤਾਂ ਆਪਣੀਆਂ ਤਰੱਕੀਆਂ ਦੇ, ਇਹਨਾਂ ਦੀਆਂ ਆਪਣੀਆਂ ਤਰੱਕੀਆਂ ਦੇ ਤਕਮੇ ਹੁੰਦੇ ਨੇ। ਜਿਸ ਨੇ ਜ਼ਿਆਦਾ ਕੌਮ ਦੀ ਸੇਵਾ ਕਰਨੀ ਹੈ ਉਸ ਉੱਤੇ ਕੇਸ ਵੀ ਜ਼ਿਆਦਾ ਬਣਨਗੇ।
ਔਰ ਇਹ ਸਿੰਘ ਕਾਲੋਂ ਲਿਖਦੇ ਨੇ, ਆਪਸੀ ਫੁੱਟ ਨੂੰ ਦੂਰ ਕਰਨਾ ਹੀ ਸਫਲਤਾ ਦਾ ਰਸਤਾ ਹੈ। ਸੋ ਅਸੀਂ ਇਹਨਾਂ ਦੇ ਵਿਚਾਰਾਂ ਦੇ ਨਾਲ ਸਹਿਮਤੀ ਦਾ ਵੀ ਪ੍ਰਗਟਾਵਾ ਕਰਦੇ ਹਾਂ। ਔਰ ਇਸ ਤੋਂ ਇਲਾਵਾ ਜਿਹੜਾ ਦੂਸਰੇ ਸੈਗਮੈਂਟ ਦੇ ਉੱਤੇ ਵੀ ਵੀਰ ਸਰਬਜੀਤ ਸਿੰਘ ਸਰਬ, ਅਮਨਦੀਪ ਸਿੰਘ ਔਰ ਹਰੂਨ ਤਰਾਰ, ਜਿਨ੍ਹਾਂ ਨੇ ਸਿਮਰਜੀਤ ਕੌਰ ਫਿਰ ਲਿਖਦੇ ਨੇ, ਗੁੱਡ ਡਿਸਕਸ਼ਨ ਫਿਲਡ ਵਿਦ ਹਿਸਟਰੀ, ਜਸਪ੍ਰੀਤ ਸਿੰਘ ਜੱਸੀ ਧਨੋਆ, ਉਹਨਾਂ ਨੇ ਫਤਿਹ ਬੁਲਾਈ ਹੈ। ਇੱਕ ਇਸ਼ੂ ਜਿਹੜਾ ਮੈਂ ਕੁਇਕਲੀ, ਹਾਲਾਂਕਿ ਸਮਾਂ ਸੀ, ਮੈਂ ਡਿਸਕਸ ਕਰਨਾ ਚਾਹੁੰਦਾ ਜੀ ਕਿ ਬੇਸ਼ੱਕ ਅਸੀਂ ਚੀਨ ਔਰ ਭਾਰਤ ਟਕਰਾ ਜਿਹੜਾ ਕਿ ਭੂਟਾਨ ਚੀਨ ਦੀ ਸੀਮਾ ਤੇ ਹੈ, ਡੋਕਲਮ ਦੀ ਥਾਂ ਤੇ ਇਹਨਾਂ ਨੇ ਜਾ ਕੇ ਪੰਗਾ ਲਿਆ ਜੀ। ਔਰ ਇੱਕ ਤਾਂ ਜਿੱਥੇ G20 ਦੀ ਮੀਟਿੰਗ ਹੋਣੀ ਹੈ, ਭਾਰਤ ਦੇ ਡਿਪਲੋਮੈਟ ਇਹ ਹੋਪ ਕਰਦੇ ਸੀ ਕਿ ਸਾਈਡ ਲਾਈਨ ਦੇ ਉੱਤੇ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜ਼ਿੰਗ ਔਰ ਮੋਦੀ ਦੀ ਮੀਟਿੰਗ ਹੋਏਗੀ, ਪਰ ਚਾਈਨਾ ਨੇ ਕਿਹਾ ਜੀ ਨਹੀਂ, ਮਾਹੌਲ ਠੀਕ ਨਹੀਂ, ਅਸੀਂ ਨਹੀਂ ਮਿਲਣਾ ਜੀ। ਫਿਰ ਇਹ ਸਮਝਦੇ ਸੀ ਜੀ ਕਿ ਉੱਥੇ ਕਿ, ਔਰ ਅੱਜ ਚੀਨ ਦਾ ਜਿਹੜਾ ਸਰਕਾਰੀ ਮੀਡੀਆ ਹੈ ਉਹੀ ਅਲਟੀਮੇਟਲੀ ਗੱਲ ਸਰਕਾਰੀ ਲਾਈਨ ਹੀ ਹੁੰਦੀ ਹੈ ਉਹਨਾਂ ਦੀ, ਗਲੋਬਲ ਟਾਈਮਜ਼ ਹੈ, ਉਹਨਾਂ ਨੇ ਕਿਹਾ ਕਿ ਭਾਰਤ ਪਿੱਛੇ ਨਾ ਹਟਿਆ ਤਾਂ ਸਿੱਕਮ ਦੀ ਆਜ਼ਾਦੀ ਬਾਰੇ ਅਪੀਲਾਂ ਦੀ ਹਮਾਇਤ ਕਰਾਂਗੇ। ਹੁਣ ਸਿੱਕਮ ਦੇ ਮਾਮਲੇ 'ਚ ਭਾਰਤ ਨੇ ਚੋਗਿਆਲ ਸਿੱਕਮ ਨੂੰ ਵਰਗਲਾ ਕੇ ਔਰ ਫਿਰ ਫੌਜ ਭੇਜ ਕੇ ਸਿੱਕਮ ਇੰਡੀਪੈਂਡੈਂਟ ਸੀ, ਆਪਣਾ ਕਬਜ਼ੇ 'ਚ ਕੀਤਾ ਹੋਇਆ। ਪਰ ਚਾਈਨਾ ਨੇ, ਕਿਉਂਕਿ ਉਹ ਫਰਾਕ ਦਿਲ ਵੀ ਨੇ, ਉਹਨਾਂ ਨੇ ਕਿਹਾ ਵੀ ਚਲੋ ਜੇ ਬਾਰਡਰ ਡਿਸਪਿਊਟ ਮੁੱਕਦਾ ਭਾਰਤ ਨਾਲ ਜਾਂ ਦੂਜਾ, ਤੇ ਉਹਨਾਂ ਨੇ ਇੱਕ ਸਟੇਜ ਤੇ ਮੰਨ ਲਿਆ ਸੀ ਵੀ ਕੋਈ ਗੱਲ ਨਹੀਂ, ਅਸੀਂ ਸਿੱਕਮ ਦਾ ਇਸ਼ੂ ਨਹੀਂ ਚੁੱਕਦੇ। ਪਰ ਹੁਣ ਜਦੋਂ ਇਹਨਾਂ ਨੇ ਵਧੋ-ਵਧੀ ਜਾ ਕੇ ਪੰਗਾ ਲਿਆ, ਚੀਨ ਨੇ ਇਹ ਕਿਹਾ, ਜਿਹੜਾ ਚੀਨ ਦੇ ਸਰਕਾਰੀ ਰੋਜ਼ਾਨਾ ਅਖਬਾਰ ਗਲੋਬਲ ਟਾਈਮਜ਼ ਨੇ ਉਹਨੇ ਚੇਤਾਵਨੀ ਦਿੱਤੀ ਹੈ ਕਿ ਜੇ ਨਵੀਂ ਦਿੱਲੀ ਵੱਲੋਂ ਸਰਹੱਦ ਤੇ ਆਮੋ ਸਾਹਮਣੇ ਆ ਕੇ ਖੇਤਰ ਉੱਪਰ ਆਪਣੀ ਮਾਲਕੀ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਬੰਦ ਨਹੀਂ ਕੀਤੀਆਂ ਜਾਂਦੀਆਂ ਤਾਂ ਬੀਜਿੰਗ ਵੀ ਸਿੱਕਮ ਦੀ ਆਜ਼ਾਦੀ ਬਾਰੇ ਅਪੀਲਾਂ ਦੀ ਹਮਾਇਤ ਕਰ ਸਕਦਾ। ਉਹਨੇ ਕਿਹਾ ਜੀ ਅਸੀਂ ਵੀ ਇੰਟਰਨੈਸ਼ਨਲ ਫਿਰ ਸਪੋਰਟ ਕਰਾਂਗੇ। ਉਹਨਾਂ ਨੇ ਕਿਹਾ ਗਲੋਬਲ ਟਾਈਮਜ਼ ਨੇ ਕਿ ਭਾਰਤ ਦੇ ਦਲਾਈ ਲਾਮੇ ਵਾਲੇ ਪੈਂਤੜੇ ਤੋਂ ਚੀਨ ਪਹਿਲਾਂ ਹੀ ਸੁਚੇਤ ਹੈ, ਪਰ ਭਾਰਤ ਇਸ ਨੂੰ ਕਈ ਵਾਰ ਵਰਤ ਚੁੱਕਾ ਹੈ, ਇਸ ਲਈ ਤਿੱਬਤ ਮਸਲੇ ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਪਰ ਜੇ ਬੀਜਿੰਗ ਭਾਰਤ ਨਾਲ ਸੰਬੰਧਿਤ ਸੰਵੇਦਨਸ਼ੀਲ ਮਸਲਿਆਂ ਤੇ ਆਪਣੇ ਰੁਖ ਵਿੱਚ ਬਦਲਾਅ ਕਰਦਾ ਹੈ ਤਾਂ ਨਵੀਂ ਦਿੱਲੀ ਨਾਲ ਨਜਿੱਠਣ ਦੇ ਲਿਹਾਜ਼ ਨਾਲ ਇਹ ਕਾਫੀ ਤਕੜਾ ਪੈਂਤੜਾ ਹੋਵੇਗਾ। ਔਰ ਇਸ ਬਾਰੇ ਉਹਨਾਂ ਨੇ ਕਿਹਾ ਕਿ ਵੀ ਭਾਵੇਂ 2003 ਚ ਚੀਨ ਨੇ ਸਿੱਕਮ ਪ੍ਰਤੀ ਭਾਰਤ ਦੇ ਲਗਾਅ ਨੂੰ ਪਛਾਣਿਆ, ਪਰ ਹੁਣ ਇਸ ਮੁੱਦੇ ਤੇ ਉਹ ਆਪਣਾ ਰੁਖ ਬਦਲ ਵੀ ਸਕਦੇ। ਸੋ ਇੱਕ ਤਾਂ ਇਹ ਹੈ ਵੀ ਜ਼ਾਹਰ ਹੈ ਉਹਨਾਂ ਨੇ ਸਿੱਕਮ ਕਾਰਡ ਦੀ ਵੀ ਦਿੱਤੀ, ਪਰ ਮੈਂ ਜਿਵੇਂ ਕਾਮੈਂਟ 'ਚ ਵੀ ਲਿਖਿਆ ਆਪਣੇ ਹੈਡਲਾਈਨ 'ਚ ਕਿ ਅਸਲੀ ਜਿਹੜੀ ਐਚਲੀਜ਼ ਹੀਲ ਹੈ ਜਾਂ ਐਕਲੀਜ਼ ਹੀਲ ਹੈ ਇਹਨਾਂ ਦੀ, ਜਾਂ ਜਿਵੇਂ ਕਹਿੰਦੇ ਨੇ ਕਿ ਰਾਵਣ ਦੇ ਤੀਰ ਖੱਬੇ ਸੱਜੇ ਵੱਜੇ, ਛਾਤੀ 'ਚ ਵੱਜੇ, ਢਿੱਡ 'ਚ ਵੱਜੇ, ਰਾਵਣ ਨੇ ਨਹੀਂ ਮਰਨਾ, ਜੇ ਉਹਦੀ ਧੁੰਨੀ 'ਚ ਵੱਜੇ ਤਾਂ ਰਾਵਣ ਮਰਦਾ। ਸੋ ਜੇ ਬ੍ਰਾਹਮਣਵਾਦੀ ਸਾਮਰਾਜ ਦਿੱਲੀ ਦੀ ਧੁੰਨੀ ਦਾ ਕੋਈ ਤੀਰ ਹੈ ਤੇ ਉਹ ਖਾਲਿਸਤਾਨ। ਔਰ ਅਸੀਂ ਸਮਝਦੇ ਹਾਂ ਵੀ ਚੀਨ ਵਾਲਿਆਂ ਨੂੰ, ਜਿਹੜੇ ਵੀ ਉਹਨਾਂ ਦੇ ਪਾਲਿਸੀ ਮੇਕਰ ਨੇ, ਇਹ ਗੱਲ ਜਿੰਨੀ ਜਲਦੀ ਸਮਝ ਆਏਗੀ, ਠੀਕ ਹੈ ਦਲਾਈ ਲਾਮੇ ਦਾ ਤੋੜ, ਸਿੱਕਮ ਦੀ ਗੱਲ ਨੂੰ ਚੁੱਕੋ ਜਾਂ ਦੂਜਾ, ਦਾ ਮੋਮੈਂਟ ਚੀਨ ਇਹ ਕਹੇ ਕਿ ਜੀ ਅਸੀਂ ਸਿੱਖਾਂ ਦੀ ਜਿਹੜਾ ਉਹ UN ਦੇ ਥੱਲੇ ਉਹਨਾਂ ਦੇ ਹੱਕ ਨੂੰ ਮੰਨਦੇ ਜਾਂ ਸਾਨੂੰ ਕਿਸੇ ਪਾਸਿਓਂ ਕੋਈ ਸਪੋਰਟ ਦੀ ਲਾਈਨ ਦੇ, ਤਾਂ ਸਿੱਖ ਤਾਂ ਉਹੀ ਜਿਹੜੇ ਅੱਜ ਲੱਗਦਾ ਹੈ ਜੀ ਡਰੱਗੀ ਨੇ ਸੁੱਤੇ ਨੂੰ ਡਾਂਗਾ ਨਾਲ ਭਜਾ ਦੇਣਗੇ ਇਹਨਾਂ ਨੂੰ, ਇਹ ਬਿਲਕੁਲ। ਔਰ ਅਸੀਂ ਸਮਝਦੇ ਹਾਂ ਵੀ ਇਹ ਅਰਲੀਅਰ ਚੀਨ ਨੂੰ ਸਮਝ ਆਏ ਕਿ ਭਾਈ ਇਹ ਜਿਹੜੀ ਉਹਨਾਂ ਦੀ ਐਚਲੀਜ਼ ਹੀਲ ਹੈ ਉਹ ਖਾਲਿਸਤਾਨ ਹੈ, ਉਨਾ ਹੀ ਬਿਹਤਰ ਹੋਏਗਾ ਸੋਲੂਸ਼ਨ। ਅਦਰਵਾਈਜ਼ ਜਿਹੜਾ ਇਹ ਡਰੈਗਿੰਗ ਕਰਨਗੇ, ਕਿਉਂਕਿ ਅਮਰੀਕਾ ਦੀ ਥਾਪੀ ਹੈ ਔਰ ਜੋ ਵੀ ਖੇਡ ਭਾਰਤ ਖੇਡ ਰਿਹਾ ਅਮਰੀਕਾ ਦੀ ਥਾਪੀ ਨਾਲ। ਪਰ ਜੇ ਖਾਲਿਸਤਾਨ ਚੀਨ ਕਹੇਗਾ ਅਮਰੀਕਾ ਵੀ ਦੌੜ ਜਾਏਗਾ, ਕਿਉਂਕਿ ਅਮਰੀਕਾ ਨੂੰ ਵੀ ਇਸ ਗੱਲ ਦਾ ਪਤਾ ਹੈ ਔਰ ਸਿੱਖਾਂ ਦੇ ਪ੍ਰਤੀ ਕਿਤੇ ਨਾ ਕਿਤੇ ਇਹਨਾਂ ਦੀ ਵੀ ਇੱਕ ਹਮਦਰਦੀ ਦੀ ਲਾਈਨ ਰਹੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਜਿਵੇਂ ਅਸੀਂ ਹਫ਼ਤੇ 'ਚ ਇੱਕ ਦਿਨ ਭਗਤ ਰਵਿਦਾਸ ਜੀ ਦੇ ਜਿਹੜੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ 'ਚ ਨੇ, ਉਹਨਾਂ 'ਚੋਂ ਇੱਕ ਦੀ ਵਿਚਾਰ ਕਰਦੇ। ਅੱਜ ਅਸੀਂ ਆਸਾ ਰਾਗ ਦਾ ਸ਼ਬਦ ਚੁਣੇ। ਕਹਾਂ ਭਇਓ ਜੋ ਤਨ ਭਇਓ ਛਿਨ ਛਿਨ, ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ, ਤੁਝੇ ਚਰਨ ਅਰਬਿੰਦ ਪਵਨ ਮਨ, ਪਾਨ ਕਰਤ ਪਾਇਓ ਪਾਇਓ ਰਾਮਈਆ ਤਨ, ਸੰਪਤ ਬਿਪਤ ਪਟਲ ਮਾਇਆ ਤਨ, ਤਾਮੈ ਮਗਨ ਹੋਤ ਨਾ ਤੇਰੋ ਜਨ, ਪ੍ਰੇਮ ਕੀ ਜੇਵਰੀ ਬਾਂਧਿਓ ਤੇਰੋ ਜਨ, ਕਹਿ ਰਵਿਦਾਸ ਛੂਟੇ ਬੋ ਕਵਨ ਗੁਣ। ਜੀ ਹੁਣ ਇਹਦੇ 'ਚ ਇੱਕ ਪਿਆਰ ਦੇ ਕਲੋਲ ਨੇ, ਜਿਵੇਂ ਪਿਆਰੇ ਦੇ ਨਾਲ ਅਸੀਂ ਕਲੋਲ ਕਰਦੇ ਹਾਂ ਰੂਹਾਨੀ ਦੁਨੀਆ ਦੇ ਵਿੱਚ। ਜਦੋਂ ਭਗਤ ਰੱਬ ਦੇ ਨਾਲ ਪ੍ਰੇਮ ਖੇਡ ਖੇਡਦਾ ਤਾਂ ਇਹੀ ਹੈ ਕਿ ਭਾਈ ਤੁਹਾਡੇ ਚਰਨ ਹੈ ਵਾਹਿਗੁਰੂ,
ਕਮਲ ਦੇ ਫੁੱਲ ਵਾਂਗ ਨੇ, ਅਰਬਿੰਦ ਕਮਲ ਫੁੱਲ ਨੂੰ ਕਹਿੰਦੇ ਨੇ। ਔਰ ਮੈਂ ਤਾਂ ਤੁਹਾਡੇ ਇਸ ਪਿਆਰ ਦੇ ਰਸ ਨੂੰ ਪੀਂਦਾ ਪੀਂਦਾ ਮੈਂ ਇੰਨੇ ਸੋਹਣੇ ਪਿਆਰੇ ਨੂੰ, ਰਾਮਈਆ ਹੁੰਦਾ ਸੋਹਣਾ ਰਾਮ ਰਮਿਆ ਹੋਇਆ, ਇਸ ਧਨ ਨੂੰ ਮੈਂ ਪਾ ਲਿਆ। ਤੇ ਹੁਣ ਜੇ ਮੇਰੇ ਅੰਦਰ ਤੁਹਾਡਾ ਪਿਆਰ ਹੈ, ਮੈਂ ਤੁਹਾਡੇ ਪਿਆਰ ਦੇ ਰਸ ਨੂੰ ਪੀਂਦਾ ਤਾਂ ਕਹਾਂ ਭਇਓ ਜੋ ਤਨ ਭਇਓ ਛਿਨ ਛਿਨ। ਛਿਨ ਛਿਨ ਹੁੰਦਾ ਟੁਕੜੇ ਟੁਕੜੇ। ਜੇ ਮੇਰਾ ਤਨ ਵੀ ਟੁਕੜੇ ਟੁਕੜੇ ਹੋ ਜਾਏ ਤਾਂ ਕੀ ਫਰਕ ਪਏਗਾ? ਕਹਾ ਭਇਓ ਜੋ ਤਨ ਭਇਓ ਛਿਨ ਛਿਨ, ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ। ਮੇਰੇ ਤੇਰੇ ਜਨ ਨੂੰ, ਤੇਰੇ ਪਿਆਰਿਆਂ ਨੂੰ ਇਸ ਗੱਲ ਦਾ ਖੌਫ ਹੈ ਕਿ ਕਿਤੇ ਮੇਰੇ ਅੰਦਰੋਂ ਤੇਰਾ ਪਿਆਰ ਨਾ ਨਿਕਲ ਜਾਏ। ਤਨ ਦੇ ਜਾਣ ਦਾ, ਟੁਕੜੇ ਟੁਕੜੇ ਹੋਣ ਦਾ ਮੈਨੂੰ ਕੋਈ ਮਲਾਲ ਨਹੀਂ ਹੈ, ਪਰ ਤੇਰਾ ਪਿਆਰ ਮੇਰੇ ਅੰਦਰੋਂ ਨਾ ਜਾਏ। ਔਰ ਸੰਪਤ ਵਿਪਤ ਪਟਲ ਮਾਇਆ ਤਨ, ਸੰਪਤ ਪ੍ਰੋਸਪੈਰਿਟੀ, ਵਿਪਤ ਕੈਲਾਮਿਟੀ, ਕਿ ਇਹ ਪ੍ਰੋਸਪੈਰਿਟੀ ਆਏ, ਕੈਲਾਮਿਟੀ ਆਏ, ਪਟਲ ਮਾਇਆ ਤਨ। ਇਹ ਜਿਹੜੇ ਨੇ ਮਾਇਆ ਦੇ ਪਟਲ ਕਹਿੰਦੇ ਨੇ ਪਰਦੇ, ਇਹ ਪਰਦੇ ਨੇ। ਕਦੇ ਚੰਗੇ ਦਿਨ ਆ ਗਏ, ਕਦੇ ਮਾੜੇ ਆ ਗਏ, ਬਹੁਤ ਸਾਰੇ ਇਹਦੇ ਚ। ਤਾਂ ਮਾਏ ਮਗਨ ਹੋਤ ਨਾ ਤੇਰੋ ਜਨ, ਪਰ ਮੈਂ ਤੇਰਾ ਬੰਦਾ ਬਣ ਗਿਆ। ਤੇ ਹੁਣ ਮੈਨੂੰ ਇਹ ਸੰਪਤ ਜਾਂ ਵਿਪਤ, ਚੰਗੇ ਦਿਨ ਜਾਂ ਮਾੜੇ ਦਿਨ, ਇਹ ਪਾਉਂਦੇ ਨਹੀਂ ਨੇ, ਇਹ ਮੇਰਾ ਅੰਦਰਲਾ ਚੈਨ ਨਹੀਂ ਗਵਾਉਂਦੇ। ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ। ਜੇਵਰੀ ਕਹਿੰਦੇ ਨੇ ਰੱਸੀ ਨੂੰ, ਕਿ ਤੇਰਾ ਜਨ ਤਾਂ ਹੁਣ ਤੇਰੇ ਪਿਆਰ ਦੀ ਰੱਸੀ ਨਾਲ ਬੰਨਿਆ ਹੋਇਆ। ਹੁਣ ਆਮ ਤੌਰ ਤੇ ਅਸੀਂ ਕਿਸੇ ਨੂੰ ਫੜਨਾ ਹੋਏ, ਜਦੋਂ ਇਹ ਦੂਜੀਆਂ ਚੀਜ਼ ਰੱਸੀ ਨਾਲ ਹੀ ਬੰਨ੍ਹਦੇ ਸੀ, ਤੇ ਉਹ ਕਹਿੰਦੇ ਨੇ ਮੈਂ ਤਾਂ ਆਪ ਵੱਜਿਆ ਹੋਇਆ ਤੇਰੇ ਪਿਆਰ ਦੀ ਰੱਸੀ, ਪਰ ਮੈਂ ਇਹਨੂੰ ਰੱਸੀ ਨੂੰ ਖੋਲਣਾ ਨਹੀਂ ਹੈ, ਕਿਉਂਕਿ ਜੇ ਮੈਂ ਖੋਲ ਲਿਆ ਫਿਰ ਤਾਂ ਮੈਂ ਤੇਰੇ ਪਿਆਰ ਤੋਂ ਸਖਣਾ ਹੋ ਜਾਵਾਂਗਾ। ਕਹਿ ਰਵਿਦਾਸ ਛੁੱਟੇ ਵੋ ਕਵਨ ਗੁਣ, ਕਿ ਵੀ ਮੈਂ ਇਸ ਪ੍ਰੇਮ ਰੱਸੀ ਤੋਂ ਕਿਉਂ ਛੁੱਟਾਂ, ਇਸ ਰੱਸੀ ਤੋਂ ਛੁੱਟਣ ਦਾ ਕੀ ਫਾਇਦਾ? ਕਹਿ ਰਵਿਦਾਸ ਛੁੱਟੇ ਵੋ ਕਵਨ ਗੁਣ, ਇਹਦਾ ਕੀ ਫਾਇਦਾ ਮੈਂ ਤੇਰੇ ਪਿਆਰ ਦੀ ਰੱਸੀ ਨਾਲ ਟੁੱਟਾਂ। ਪ੍ਰੇਮ ਕੀ ਜੇਵਰੀ ਬਾਂਧਿਓ ਤੇਰੋ ਜਨ। ਔਰ ਇਹ ਤੇਰਾ ਪਿਆਰਾ ਜਿਹੜਾ ਹੈ, ਤੇਰਾ ਜਨ ਹੈ, ਉਹ ਤੇਰੇ ਪਿਆਰ ਦੀ ਰੱਸੀ ਨਾਲ ਬੱਝਿਆ ਹੋਇਆ। ਤੁਰਪਾਨ ਕਰਤ ਪਾਇਓ ਪਾਇਓ ਰਾਮਈਆ ਤਨ। ਮੈਂ ਤੇਰੇ ਪਿਆਰ ਦੇ ਰਸ ਨੂੰ ਪੀਂਦਿਆਂ ਪੀਂਦਿਆਂ ਆਪਣੇ ਸੋਹਣੇ ਰਾਮ ਦੇ ਧਨ ਨੂੰ ਹਾਸਲ ਕੀਤਾ ਹੋਇਆ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਤੇ ਅੱਜ ਦੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਡਿਸਕਸ ਕੀਤੇ ਨੇ। ਇਸ ਨਾਲ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।